आरएसएस लीडर वांट्स इंडिया टू बी कॉल्ड ओनली एज भारत। देश का नाम भारत है तो भारत ही बोलो, इंडिया तो अंग्रेजी नाम है। फिर नाल दी नाल वो कह रहा है कि जी देखो ये इन्फियोरिटी कॉम्पलैक्स है कि अंग्रेजी भी लोग बोलते हैं, ये हिंदी है। बिहार का बीजेपी का MLA कहता है कि ये मुसलमान जड़े ने घर चों ना निकलन, होली के विच अंदर ही रहन, नहीं तो असीं जिहड़ा उन्हां दा बुरा हाल करांगे। महाराष्ट्र गवर्नमेंट ने हिंदुओं ਲਈ ਕਿਹੜਾ ਮੀਟ ਜਿਹੜਾ ठीक है ਉਹਦੇ ਲਾਇਸੈਂਸ ਜਾਰੀ ਕੀਤੇ ਨੇ और ये रिकमेंड किया है कि सिर्फ हिंदुओं तो मांस लो और उन्हों तो ही लैके खाओ। अल्टीमेट लैंग्वेज भी हिंदी नहीं होनी, संस्कृत होनी है और ये जड़ा अल्टीमेट इन्हों का आर्याव्रत होएगा। पर हाल की घड़ी है इंडिया तो खड़ा छड़ा रहे हैं कि भी इनू भारत कहो। दर्शकों, ब्रेक तो बाद फिर दोबारा तुहाडा स्वागत है। सो गलबात करन जा रहे हैं कि RSS के जनरल सैकटरी दत्ता रैया ने स्पष्ट किया है कि किसी मुल्क के दो नां नहीं हो सकते। सो इसलिए असी देश नूं भारत नां नाल ही संबोधन करांगे, इंडिया नाल नहीं। सो RSS दे भारत नूं हिंदू राष्ट्र ऐलानन दे बहुत सारे पड़ाव हासिल कर ले ने, हुण ऐलान करना ही बाकी है। सो इस बारे आपां गलबात करन जा रहे हैं। सो असीं चाहांगे कि तुसीं इसे तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की विचार ने? देखो, RSS 1925 ਦੇ ਵਿੱਚ ਜਦੋਂ ਹੋਂਦ ਦੇ ਵਿੱਚ ਆਇਆ ਤੇ ਉਹਨਾਂ ਨੇ बेशक ਹੈਡਗਵੇਅਰ ਉਸ ਦੇ ਬਾਨੀਆਂ ਚੋਂ ਸੀ, ਲੇਕਿਨ ਉਸ ਦੇ ਵਿੱਚ ਜੇ ਰੂਹ ਫੂਕੀ ਜਾਂ ਉਸ ਨੂੰ ਲੰਬਾ ਵਕਤ ਆਲਮੋਸਟ 40-50 ਸਾਲ ਲੀਡ ਕੀਤਾ ਔਰ ਜਿਹਦੇ ਥਾਟਸ ਦੇ ਨਾਲ ਅੱਜ ਵੀ ਜਿਨ੍ਹਾਂ ਨੂੰ ਗੁਰੂ ਕਹਿ ਕੇ ਸੰਬੋਧਨ ਕਰਦੇ ਨੇ ਔਰ ਉਹਨਾਂ ਦਾ ਜਿਹੜੇ 2-3 ਦਿਨ RSS ਦੇ ਸਾਲਾਨਾ ਕੈਲੰਡਰ 'ਚ ਨੇ ਮਾਰ ਕੀਤੇ ਹੋਏ ਸੈਲੀਬ੍ਰੇਟ ਕਰਨ ਦੇ, ਉਹਦੇ 'ਚ ਗੋਲਵਲਕਰ ਜਿਹਨੂੰ ਗੁਰੂ ਗੋਲਵਲਕਰ ਕਹਿੰਦੇ ਨੇ ਔਰ ਉਹਨੇ ਹਿੰਦੂ ਹਿੰਦੀ ਹਿੰਦੁਸਤਾਨ ਹੈ ਸਿੰਪਲੀਫਾਈਡ ਵਰਜਨ ਹੈ, ਲੇਕਿਨ ਬੜੇ ਕਲੀਅਰ ਤਰੀਕੇ ਦੇ ਨਾਲ ਇਸ ਨੂੰ ਮਾਰਕ ਕੀਤਾ ਹੋਇਆ ਕਿ ਆਰੀਆ ਭੂਮੀ ਹੈ, ਇਹ ਪੁੰਨਿਆ ਭੂਮੀ ਹੈ। ਇਸ 'ਚ ਵਰਨ ਆਸ਼ਰਮ ਜਿਹੜਾ ਉਹ ਸੁਪਰੀਮ ਹੈ, ਬ੍ਰਾਹਮਣ ਦੀ ਸੁਪਰਾਮੇਸੀ ਹੈ। ਇਸ ਲਈ ਲੰਬਾ ਵਕਤ ਜੇ ਤੁਸੀਂ RSS ਦੇ ਜਿਹੜੇ ਸਰਸੰਘ ਚਾਲਕ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਬ੍ਰਾਹਮਣ ਨੇ, ਕੋਈ ਹੋ ਨਹੀਂ ਸਕਦਾ ਇੱਕ ਅੱਧਾ ਵਿੱਚੋਂ ਕੋਈ ਉਹਨੂੰ ਕਰਨ ਲਈ। ਹੋਰ ਵੀ ਬਹੁਤ ਸਾਰੇ ਉਹਨਾਂ ਦੇ ਜੋ ਮੰਨੂ ਸਮ੍ਰਿਤੀ ਦੇ ਅਸੂਲ ਨੇ ਉਹਨਾਂ ਦੇ ਮੁਤਾਬਕ, ਕਿਉਂਕਿ ਹਿੰਦੂ ਕੋਡ ਹੈ ਉਹਦੇ ਮੁਤਾਬਕ ਹੀ ਉਹ ਰਨ ਕਰਦੇ ਨੇ। ਫਿਰ ਜਦੋਂ ਹਿਟਲਰ ਔਰ ਮੁਸੋਲਿਨੀ ਉਹਨਾਂ ਦਾ ਦੇ ਐਡਮਾਇਰਰ ਇਹਨਾਂ ਦੇ ਲੋਕ ਜਾ ਕੇ ਇਹਨਾਂ ਨੇ ਉਸ ਸਾਰੇ ਫਲਸਫੇ ਨੂੰ ਸਟੱਡੀ ਵੀ ਕੀਤਾ ਔਰ ਫਿਰ ਜਦੋਂ ਅਸੀਂ ਸਾਵਰਕਰ ਦੀ ਗੱਲ ਕਰਦੇ ਹਾਂ ਜਿਹਨੇ ਹਿੰਦੂਤਵਾ ਲਫ਼ਜ਼ ਦਿੱਤਾ, ਉਹਨੇ ਉਹਨੂੰ ਐਜ਼ ਏ ਆਈਡੀਓਲੋਜੀ ਉਹ ਧਰਮ ਬੇਸ ਜਾਂ ਪੁਰਾਣਿਕ ਹਿੰਦੂਆਂ ਵਾਂਗ ਨਹੀਂ ਸੀ ਜਿਹੜਾ ਕਿ ਹੈਡਗਵੇਅਰ ਜਾਂ ਗੋਲਵਲਕਰ ਦਾ ਖਿਆਲ ਸੀ। ਪਰ ਇਹ ਦੋਵੇਂ ਲੇਟਰ ਔਨ ਰਲਗੱਡ ਹੋ ਗਏ, RSS ਔਰ ਸਾਵਰਕਰ ਦਾ ਹਿੰਦੂ ਮਹਾਸਭਾ, ਕਿਉਂਕਿ ਹਿੰਦੂ ਮਹਾਸਭਾ ਨੂੰ ਫਾਊਂਡ ਕੀਤਾ ਮਦਨ ਮੋਹਨ ਮਾਲਵੀਆ, ਇੰਗਲੈਂਡ ਰਿਟਰਨਡ ਵਕੀਲ, ਗਾਂਧੀ ਦਾ ਸਾਥੀ ਪਰ ਪੱਕੇ ਬ੍ਰਾਹਮਣ, ਹੱਥ ਹਮੇਸ਼ਾ ਗੰਗਾ ਜਲ ਰੱਖਣਾ, ਕਿਸੇ ਨਾਲ ਜੇ ਹੱਥ ਵੀ ਮਿਲਾਇਆ ਅੰਗਰੇਜ਼ ਨਾਲ ਜਾਂ ਸ਼ੂਦਰ ਨਾਲ, ਜਿਹਨੂੰ ਉਹ ਸ਼ੂਦਰ ਕਹਿੰਦੇ ਨੇ, ਉਹਨੂੰ ਗੰਗਾ ਜਲ ਨਾਲ ਧੋਣਾ ਕਿ ਵੀ। ਲੇਕਿਨ ਬੜਾ ਇਲਸਟਰੀਅਸ ਬ੍ਰਾਹਮਣ, ਬੜਾ ਵੈਲ ਐਨਲਾਈਟਨਡ ਔਰ ਉਹਨੇ ਜਦੋਂ ਇਹ ਦੇਖਿਆ ਕਿ ਵੀ ਹਿੰਦੂ ਥਾਟ ਦੇ ਬਾਹਰ ਨਹੀਂ ਨੇ, ਉਹਨੇ ਬਿਰਲੇ ਨੂੰ ਤਿਆਰ ਕੀਤਾ। ਹਿੰਦੁਸਤਾਨ ਟਾਈਮਸ ਜਿਹੜੀ ਅਖਬਾਰ ਸਿੱਖਾਂ ਨੇ ਸ਼ੁਰੂ ਕੀਤੀ ਸੀ ਉਹ ਲਈ ਔਰ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪਹਿਲਾਂ ਹੋਂਦ 'ਚ ਆਉਂਦੀ ਹੈ ਔਰ ਉਹ ਸਰ ਸੈਯਦ ਅਹਿਮਦ ਖਾਨ ਔਰ ਦੂਸਰੇ ਜਿਨ੍ਹਾਂ ਨੇ ਮੁਸਲਮਾਨਾਂ ਦੇ ਵਿੱਚ ਇਹ ਪ੍ਰੀਚ ਕੀਤਾ ਕਿ ਬਈ ਹੁਣ ਤੁਹਾਡਾ ਰਾਜ ਦੇ ਜ਼ਮਾਨੇ ਮੁਗਲਿਆ ਰਾਜ ਓਵਰ ਹੋ ਗਿਆ, ਜੇ ਤੁਸੀਂ ਅੱਗੇ ਵਧਣਾ ਤਾਂ ਤੁਹਾਨੂੰ ਬ੍ਰਿਟਿਸ਼ ਐਜੂਕੇਸ਼ਨ ਵੀ ਔਰ ਹਾਣ ਦੇ ਹੋਣਾ ਪਏਗਾ। ਔਰ ਇਹ ਗੱਲ ਕਾਫੀ ਹੱਦ ਤੱਕ ਠੀਕ ਸੀ। ਹਾਲਾਂ ਇਹ ਮਦਨ ਮੋਹਨ ਮਾਲਵੀਆ ਜਾਂ ਦੂਜਾ ਫਿਰ ਅਸੀਂ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਬਨਾਰਸ ਹਿੰਦੂ ਯੂਨੀਵਰਸਿਟੀ ਔਰ ਮਦਨ ਮੋਹਨ ਮਾਲਵੀਆ ਦੇ ਸੰਪਰਕ 'ਚ ਹੀ ਫਿਰ ਸਾਵਰਕਰ ਵੀ ਜਿਹੜਾ ਹਿੰਦੂਤਵਾ ਦੀ ਪੋਲੀਟੀਕਲ ਆਈਡੀਓਲੋਜੀ ਨਾਲ ਸੀ। ਔਰ ਇਸ ਸਾਰੇ ਦੇ ਚਲਦੇ ਆ, ਮੈਂ ਅੱਗੇ ਵੀ ਇੱਕ ਵਾਰੀ ਇਹ ਕਹਾਣੀ ਬਿਆਨੀ ਹੋਈ ਹੈ ਕਿ ਗਿਆਨੀ ਸ਼ੇਰ ਸਿੰਘ ਇੱਕ ਬਹੁਤ ਵੱਡੇ ਜਿਹੜੇ ਨੇ ਉਹ ਅਕਾਲੀ ਲੀਡਰ ਹੋਏ ਜਿਹੜੇ ਇਸ ਗੱਲ ਨੂੰ ਸਮਝਦੇ ਸੀ ਕਿ ਸਿੱਖਾਂ ਨੂੰ ਆਪਣੀ ਪੋਲੀਟੀਕਲ ਸੋਵਰਨਿਟੀ ਦੇ ਲਈ ਲੜਨਾ ਚਾਹੀਦਾ, ਕਲੀਅਰ ਆਵਾਜ਼। ਉਹਨਾਂ ਦਾ ਇਹ ਵਾਕਿਆ, ਹਾਲਾਂ ਉਹ ਬਲਾਈਂਡ ਸੀ, ਬਾਅਦ 'ਚ ਹੋਏ ਜਾਂ ਪਹਿਲਾਂ ਜਨਮ ਤੋਂ ਇਹ ਨਹੀਂ ਮੈਨੂੰ ਪਤਾ ਹੈ, ਲੇਕਿਨ ਉਹਨਾਂ ਨੇ ਇੱਕ ਥਾਂ 'ਤੇ ਬਿਆਨਿਆ ਕਿ ਜੀ ਅਸੀਂ ਲਖਨਊ ਦੇ ਵਿੱਚ ਇੱਕ ਸਰਵ ਧਰਮ
ਸੰਮੇਲਨ ਹੋਇਆ ਔਰ ਉਹਦੇ 'ਚ ਸਿੱਖਾਂ ਵੱਲੋਂ ਉਹਨਾਂ ਨੂੰ ਕਿ ਬੜੇ ਲਰਨਡ ਸਕਾਲਰ ਸੀ, ਅੱਛੇ ਸਪੀਕਰ ਸੀ, ਭੇਜਿਆ ਗਿਆ। ਤੇ ਹਿੰਦੂਆਂ ਵੱਲੋਂ ਜ਼ਾਹਰ ਹੈ ਮਦਨ ਮੋਹਨ ਮਾਲਵੀਆ ਬਹੁਤ ਵੱਡੀ ਸ਼ਖਸੀਅਤ ਸੀ, ਉਹ ਆਏ, ਮੁਸਲਮਾਨਾਂ ਦੇ ਵੀ ਆਏ ਹੋਣਗੇ। ਤਾਂ ਕਹਿੰਦੇ ਵੀ ਮਦਨ ਮੋਹਨ ਮਾਲਵੀਆ ਜਿਹਦਾ ਮਨ ਹਮੇਸ਼ਾ ਮੁਸਲਮਾਨਾਂ ਲਈ ਨਫ਼ਰਤ ਨਾਲ ਭਰਿਆ ਹੋਇਆ ਹੁੰਦਾ ਸੀ ਔਰ ਉਸ ਦਾ ਸਾਰਾ ਹਿੰਦੂ ਮਹਾਸਭਾ ਦਾ ਚਾਰਟਰ ਹੀ ਇਹ ਸੀ, ਨੱਥੂ ਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ ਉਹ ਵੀ ਹਿੰਦੂ ਮਹਾਸਭਾ ਨਾਲ ਸੰਬੰਧਿਤ ਸੀ ਔਰ ਸਾਵਰਕਰ ਵੀ ਪ੍ਰੈਜ਼ੀਡੈਂਟ ਰਿਹਾ ਹਿੰਦੂ ਮਹਾਸਭਾ ਦਾ। ਕਹਿੰਦੇ ਵੀ ਉੱਥੇ ਮਾਲਵੀਆ ਨੇ ਬੜੀ ਆਪਸੀ ਤਾਲਮੇਲ ਵਾਲੀ ਸਪੀਚ ਕੀਤੀ ਉਸ ਇਕੱਠ ਦੇ ਵਿੱਚ। ਤੇ ਕਹਿੰਦੇ ਅਸੀਂ ਠਹਿਰੇ ਕਮਰੇ ਸਾਡੇ ਨਾਲ ਸੀ ਜਿੱਥੇ ਸਾਨੂੰ ਠਹਿਰਾਇਆ ਹੋਇਆ ਸੀ। ਤੇ ਸ਼ਾਮ ਨੂੰ ਮੈਂ ਉਹਨਾਂ ਨੂੰ ਕਿਹਾ ਮਾਲਵੀਆ ਨੂੰ ਕਿ ਪੰਡਤ ਜੀ आज तो आपने जो भाषण दिया वो आपके विचारों से मुख्तलिफ था। ਤੇ ਉਹ ਹੱਸ ਪਿਆ, ਕਹਿੰਦਾ ਉਹਨੇ ਹੱਸ ਕੇ ਕਹਿੰਦਾ ਮੈਨੂੰ ਕਿਹਾ ਗਿਆਨੀ ਜੀ ਫਿਕਰ ਮਤ कीजिए, अंग्रेज़ों को जा लेने दो, हम तो इनकी शिक्षा प्रणाली में संशोधन करके ही मुसलमानों की मुसलमानी निकाल देंगे। शिक्षा एजुकेशन सिस्टम कि अंग्रेज़ों ਨੂੰ ਜਾਣ ਦਿਓ, ਇੱਕ ਵਾਰੀ ਇਹ ਸਾਡੇ ਕੋਲ ਆ ਗਿਆ ਤੇ ਇਹਨਾਂ ਦੇ ਜਿਹੜੇ ਮੁਸਲਮਾਨ ਆਪਣਾ ਬੜੀ ਅੱਡ ਹੋਂਦ ਲੈ ਕੇ ਘੁੰਮ ਤੁਰੇ ਫਿਰਦੇ ਨੇ, ਅਸੀਂ ਤਾਂ ਉਹਦੇ 'ਚ ਹੀ। ਔਰ ਅੱਜ ਜਦੋਂ ਇਹ ਗੱਲ ਮੈਂ ਬਚਪਨ 'ਚ ਪੜ੍ਹੀ, ਮੇਰਾ ਖਿਆਲ ਹੈ ਕਈ ਦਹਾਈਆਂ ਬੀਤ ਗਈਆਂ, ਹੁਣ ਅੱਜ ਜਦੋਂ ਅਸੀਂ ਇੱਕ ਵੱਡਾ ਤਬਕਾ ਸਿੱਖਾਂ ਦਾ ਮਾਈਂਡ, ਔਰ ਗਿਆਨੀ ਜੀ ਇਹ ਕਹਿੰਦੇ ਨੇ ਵੀ ਮੈਂ ਜਦੋਂ ਇਹ ਸੁਣਿਆ ਤੇ ਮੇਰੇ ਦਿਮਾਗ 'ਚ ਆਇਆ ਕਿ ਮੁਸਲਮਾਨ ਤਾਂ ਇੰਨੀ ਵੱਡੀ ਗਿਣਤੀ 'ਚ ਨੇ ਤੇ ਜੇ ਇਹਨਾਂ ਦੀ ਮੁਸਲਮਾਨੀ ਕੱਢਣ ਦਾ ਸੋਚਦੇ ਨੇ ਤਾਂ ਸਾਡੀ ਤਾਂ ਸਿੱਖੀ ਇਹਨਾਂ ਨੇ ਕਿੱਥੇ ਰਹਿਣ ਦੇਣੀ ਹੈ। ਔਰ ਅੱਜ ਜਦੋਂ ਤੁਸੀਂ ਦੇਖੋ ਬਹੁਤ ਸਾਰਿਆਂ ਦਾ ਮਾਈਂਡ ਸੈਟ ਕੀ ਹੈ, ਸਕੂਲਾਂ ਦੇ ਸਿਲੇਬਸ 'ਚ ਕੀ ਪੜ੍ਹਦੇ ਨੇ, ਵਿਚਾਰ ਚਰਚਾ 'ਚ ਕੀ ਹੈ, ਉਹਨਾਂ ਦੇ ਜ਼ਿੰਦਗੀ ਦੇ ਇਰਾਦੇ ਨਿਸ਼ਾਨੇ ਇਹ ਸਾਰੇ ਕੀ ਨੇ, ਕਿਸ ਕਿਸਮ ਦਾ ਸੁਪਰਸਟੀਸ਼ਨ, ਕਿਸ ਕਿਸਮ ਦਾ ਜਿਹੜਾ ਉਹ ਸਾਰਾ ਜੋ ਨੌਟੰਕੀ ਬ੍ਰਾਹਮਣਵਾਦ ਦਾ ਕਰਮਕਾਂਡ ਕਿਸ ਹੱਦ ਤੱਕ ਸਿੱਖਾਂ 'ਚ ਆ ਕੇ ਵੜਿਆ ਹੋਇਆ। ਤਾਂ ਲੱਗਦਾ ਹੈ ਕਿ ਵੀ ਅਸੀਂ ਤਾਂ ਉਦੋਂ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ ਕਿ ਵੀ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਰੋਂ ਨਾ ਮਿੱਟੇ ਆਵਣ ਜਾਣੇ, ਕਿ ਸੱਚ ਕੈਜੂਅਲਟੀ ਬਣ ਗਿਆ। ਤੇ ਅੱਜ ਅਸੀਂ ਸਿੱਖੀ ਦੇ ਹਵਾਲੇ ਨਾਲ ਆਪਣੇ ਮੁਕੱਦਸ ਥਾਵਾਂ ਦੇ ਉੱਤੇ ਆਪਣਾ ਉਹ ਸਾਰੇ ਪਾਠ ਨੂੰ ਜੇ ਦੇਖੀਏ ਤਾਂ ਫਿਰ ਇਹ ਲੱਗਦਾ ਵੀ ਚਾਰ ਚਫੇਰੇ, ਜੇ ਹੁਣ ਇਹਨਾਂ ਦਾ ਦਾਅਵਾ ਮੰਨ ਲਓ ਆਦਿੱਤਿਆਨਾਥ ਯੋਗੀ ਦਾ ਜਾਂ ਮੋਦੀ ਦਾ ਕਿ 62 ਕਰੋੜ ਜਿਹੜੇ ਨੇ ਉਹ ਕੁੰਭ ਨਹਾ ਕੇ ਗਏ ਨੇ ਪ੍ਰਯਾਗਰਾਜ ਤੋਂ, ਦੂਜੇ ਹੁਣ ਪਤਾ ਨਹੀਂ ਕਿਹੜੀ ਅਮਾਵਸਿਆ ਆ ਗਈ, ਕੋਈ ਹੋਰ ਹੁਣ ਹੋਲੀ ਸ਼ੁਰੂ ਹੋ ਗਈ, ਹੁਣ ਉਹ ਸਾਰਾ ਪਾਠ ਹੋ ਗਿਆ ਔਰ ਇੱਕ ਵੱਡਾ ਹਿੱਸਾ ਸਾਡਾ ਜਿਹੜਾ ਉਹਨਾਂ ਦੇ ਨਾਲ ਬਹਿ ਰਿਹਾ। ਤੇ ਹੁਣ ਆਲਰੇਡੀ ਜੇ 1925 ਦੇ ਵਿੱਚ ਡ੍ਰੀਮ ਕੀਤਾ ਸੀ ਹਿੰਦੂ ਰਾਸ਼ਟਰ ਦਾ ਗਾਂਧੀ ਨੇ, ਕਿਉਂਕਿ ਜਿਸ ਕਿਸਮ ਦੀ ਡਿਵੀਜ਼ਨ ਮੰਨੀ RSS ਹਿੰਦੂਤਵੀਆਂ ਨੂੰ ਲੱਗਦਾ ਸੀ ਕਿ ਵੀ ਇਹਨਾਂ ਤਾਂ ਮੁਸਲਮਾਨ ਮਲੇਸ਼ੀਆ ਨੂੰ ਅਸੀਂ ਜਿਹੜਾ ਹਿੰਦੂ ਬਣਾਉਣਾ, ਵਾਪਸ ਇਹਨਾਂ ਦਾ ਸ਼ੁੱਧੀਕਰਨ ਕਰਨਾ, ਇਹ ਕਿਵੇਂ ਮੁਲਕ ਬਣ ਗਿਆ, ਉਹਦਾ ਅੰਤ ਕੀਤਾ। ਔਰ ਜਿਸ ਅੰਦਾਜ਼ 'ਚ ਇਹਨਾਂ ਨੇ ਹੁਣ ਜੋ ਮੋਦੀ ਦੇ ਕੋਲ ਜਦੋਂ 2014 'ਚ ਉਹ ਪ੍ਰਾਈਮ ਮਿਨਿਸਟਰ ਬਣਿਆ ਤੇ ਮੋਹਨ ਭਾਗਵਤ ਨੇ ਕਿਹਾ ਸੀ 1000 ਸਾਲ ਦੀ ਗੁਲਾਮੀ ਬਾਅਦ ਹੁਣ ਹੋਇਆ। ਉਹ ਜਿਹੜੀ ਕੰਗਣਾ ਟਨੌਤ ਹੈ ਉਹਨੇ ਵੀ ਕਿਹਾ ਕਿ ਜੀ ਆਜ਼ਾਦੀ तो 2014 में मिली, मोदी जी के साथ भारत आज़ाद हुआ। ਪਹਿਲਾਂ ਤਾਂ ਸਾਰਾ ਹੁਣ ਉਸ ਸਾਰੇ ਦੇ ਚੱਲਦਿਆਂ ਇਹ ਜਿਹੜੀ ਅੱਜ ਪ੍ਰਮੁੱਖ ਸਟੇਟਮੈਂਟ RSS ਦਾ ਜਨਰਲ ਸੈਕਟਰੀ ਹੈ ਦੱਤਾ ਰਹੀ ਹੈ ਹੌਜ਼ੇਬੇਲ, ਉਹਨੇ ਕਿਹਾ RSS ਲੀਡਰ ਵਾਂਟਸ ਇੰਡੀਆ ਟੂ ਬੀ ਕਾਲਡ ਓਨਲੀ ਐਜ਼ ਭਾਰਤ। ਉਹਨੇ ਕਿਹਾ ਵੀ ਇਹ ਵੀ ਕਦੇ ਹੋਇਆ ਕਿ ਵੀ ਕਿਸੇ ਮੁਲਕ ਦੇ ਦੋ ਨਾਂ ਹੋਣ। ਹੁਣ ਜਦੋਂ ਇਹ ਗੱਲ ਕਹਿ ਰਹੇ ਆਮ ਬੰਦੇ ਨੂੰ ਲੱਗੇਗਾ ਵੀ ਵਾਕਿਆ ਹੀ ਅਸੀਂ ਵੀ ਉਹਨੂੰ ਭਾਰਤ ਕਹਿ ਦਿੰਦੇ ਹਾਂ, ਹਿੰਦੁਸਤਾਨ ਵੀ ਕਹਿ ਦਿੰਦੇ ਹਾਂ, ਇੰਡੀਆ ਵੀ ਕਹਿ ਦਿੰਦੇ ਹਾਂ। ਹੁਣ ਜਿਹੜਾ ਕਨਸਟੀਟਿਊਸ਼ਨ ਹੈ ਇੰਡੀਆ ਦਾ ਉਹਦੇ 'ਚ ਇੱਥੋਂ ਹੀ ਸ਼ੁਰੂ ਹੁੰਦੇ ਆ ਇੰਡੀਆ ਵਿਚ ਇਜ਼ ਆਲਸੋ ਕਾਲਡ ਭਾਰਤ ਜਾਂ ਭਾਰਤ ਵਿਚ ਇਜ਼ ਆਲਸੋ ਕਾਲਡ ਇੰਡੀਆ, ਇਵੇਂ ਦੋਨਾਂ 'ਚੋਂ ਇੱਕ। ਸੋ ਮਤਲਬ ਇਹ ਸੀ ਕਿ ਵੀ ਆਲਰੇਡੀ ਇੰਡੀਆ ਦੇ ਨਾਂ ਨਾਲ ਵੀ ਜਾਣਿਆ ਜਾਂ ਅੰਗਰੇਜ਼ਾਂ ਨੇ ਤਾਂ ਇਹਨੂੰ ਇੰਡੀਆ ਹੀ ਕਿਹਾ, ਇੰਡਸ ਦਰਿਆ ਦੇ ਨਾਲ ਸੰਬੰਧਿਤ ਔਰ ਉਸ ਦੇ ਵਾਸੀਆਂ ਦੇ ਤੌਰ ਤੇ। ਪਰ ਜਦੋਂ RSS ਇਸ ਨੂੰ ਭਾਰਤ ਕਹਿਣਾ ਚਾਹੁੰਦਾ ਤੇ ਇਹ ਜਿਹੜਾ ਇਹਨਾਂ ਦੀ ਇਮੈਜੀਨੇਸ਼ਨ 'ਚ ਇਹਨਾਂ ਨੇ ਗ੍ਰੇਟ ਹਿੰਦੂ ਰਾਸ਼ਟਰ ਬਣਾਇਆ ਹੋਇਆ ਉਹਦੀ ਜਸਟੀਫਿਕੇਸ਼ਨ ਹੈ। ਔਰ ਉਹਦੇ 'ਚ ਉਹ ਕਹਿ ਰਿਹਾ ਕਿ ਵੀ ਇਹ ਦੇਖੋ ਸਾਨੂੰ ਇਹ ਬਿਲਕੁਲ ਦੇਸ਼ का नाम भारत है तो भारत ही बोलो, इंडिया तो अंग्रेज़ी नाम है। ਫਿਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੀ ਦੇਖੋ ਇਹ ਇਨਫੀਰੀਅਰਟੀ ਕੰਪਲੈਕਸ ਹੈ ਕਿ ਅੰਗਰੇਜ਼ੀ ਵੀ ਲੋਕ ਬੋਲਦੇ ਨੇ, ਇਹ ਹਿੰਦੀ ਹੈ ਔਰ ਹਿੰਦੀ। ਔਰ
ਸਟਾਲਨ ਨੇ ਉੱਥੇ ਤਮਿਲਨਾਡੂ 'ਚ ਰੋਕਿਆ ਹੋਇਆ, ਉਹਨੇ ਕਿਹਾ ਵੀ ਸ਼ਟ ਯੋਰ ਮਾਊਥ। ਉਹਨੇ ਜਿਹੜਾ ਮਿਸਟਰ ਪ੍ਰਧਾਨ ਇਹਨਾਂ ਦਾ ਮਿਨਿਸਟਰ ਹੈ, ਉਹਨੇ ਕੁਛ ਕਿਹਾ ਜਿਹੜੇ ਤਮਿਲਨਾਡੂ ਤੋਂ MP ਸੀ ਕਿ ਤੁਸੀਂ ਅਨਸਿਵਲਾਈਜ਼ਡ ਹੋ, ਤੁਸੀਂ ਫਲਾਣਾ ਹੋ, ਕਿਉਂਕਿ ਉਹ ਰਜਿਸਟ ਕਰ ਰਹੇ ਨੇ ਵੀ ਹਿੰਦੀ ਨੂੰ ਅਸੀਂ ਨਹੀਂ ਹੋ। ਸੋ ਇਹਨਾਂ ਦਾ ਤਾਂ ਮਕਸਦ ਹੀ ਹਿੰਦੁਸਤਾਨ ਹੈ। ਔਰ ਇਕੱਲੀ ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਐਜੂਕੇਸ਼ਨ ਸਿਸਟਮ 'ਚ ਕੀ ਕੀਤਾ ਹੈ। ਮਸਜਿਦ, ਬਾਬਰੀ ਮਸਜਿਦ ਢਾਈ, ਮਥੁਰਾ ਔਰ ਬਨਾਰਸ ਦੀਆਂ ਮਸਜਿਦਾਂ ਨੂੰ ਅਦਾਲਤ 'ਚ ਲੈ ਕੇ ਗਏ। ਸੰਭਲ ਮਸਜਿਦ, ਅਜਮੇਰ ਦਰਗਾਹ ਸ਼ਰੀਫ, ਅਜਮੇਰ ਨੂੰ ਚੈਲੰਜ ਕੀਤਾ ਹੋਇਆ। 3 ਖਬਰਾਂ ਮੇਰੇ ਸਾਹਮਣੇ, ਮੈਂ ਸਿਰਫ ਉਹਨਾਂ ਦੇ ਟਾਈਟਲ ਹੀ ਪੜ੍ਹਾਂਗਾ। ਹੁਣ ਇਹ ਜਿਹੜਾ ਅਮਿਤ ਸ਼ਾਹ ਹੈ ਉਹ ਮਿਥਿਲਾਂਚਲ ਤੇ ਬਿਹਾਰ ਦੇ ਦੌਰੇ ਤੇ ਹੈ। ਕਹਿੰਦਾ ਗ੍ਰੈਂਡ ਟੈਂਪਲ ਆਫ ਸੀਤਾ ਮਾਤਾ ਟੂ ਬੀ ਬਿਲਟ ਵਿਲ ਗਿਵ ਵਰਲਡ ਮੈਸੇਜ ਆਫ ਵੂਮਨ ਪਾਵਰ। ਅਮਿਤ ਸ਼ਾਹ ਉਹਨੇ ਕਿਹਾ ਕਿ ਜੀ ਅਸੀਂ ਇੱਕ ਹਾਸਲ ਕਰ ਲਿਆ, ਰਾਮ ਜੀ ਦਾ ਮੰਦਿਰ ਜਿਹੜਾ ਉਹ ਭਵਯ ਮੰਦਿਰ ਬਣਾ ਦਿੱਤਾ। ਹੁਣ ਗ੍ਰੈਂਡ ਟੈਂਪਲ ਜਿਹੜਾ ਸੀਤਾ ਮਾਤਾ ਦੇ ਨਾਂ ਦਾ ਅਸੀਂ ਇੱਥੇ ਮਿਥਿਆਂਚਲ 'ਚ ਬਣਾਉਣਾ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵਿਮਨ ਪਾਵਰ ਕੀ ਹੈ। BJP MLA in Bihar appeals to Muslims to stay indoors on Holi, gets slammed by Tejeshwari। ਇਹ ਬਿਹਾਰ ਦਾ BJP ਦਾ MLA ਕਹਿੰਦਾ ਕਿ ਇਹ ਮੁਸਲਮਾਨ ਜਿਹੜੇ ਨੇ ਘਰਾਂ 'ਚੋਂ ਨਾ ਨਿਕਲਣ, ਹੋਲੀ ਦੇ ਵਿੱਚ ਅੰਦਰ ਹੀ ਰਹਿਣ, ਨਹੀਂ ਤਾਂ ਅਸੀਂ ਜਿਹੜਾ ਉਹਨਾਂ ਦਾ ਬੁਰਾ ਹਾਲ ਕਰਾਂਗੇ। ਹੁਣ ਮਹਾਰਾਸ਼ਟਰ 'ਚ BJP ਦਾ ਚੀਫ ਮਿਨਿਸਟਰ ਬਣਿਆ, ਹਾਲਾਂ ਸ਼ਿਵ ਸੈਨਾ ਦਾ ਬਾਗੀ ਧੜਾ ਨਾਲ ਜੋੜਾਇਆ। ਉਹਨਾਂ ਨੇ ਨਵਾਂ ਸ਼ੁਰੂ ਕੀਤਾ ਹੈ ਕਿ ਮਲਹਾਰ ਸਰਟੀਫਾਈਡ ਮੀਟ ਫਾਰ ਹਿੰਦੂਜ਼। All you need to know about Maharashtra government's move। ਮਹਾਰਾਸ਼ਟਰ ਗਵਰਨਮੈਂਟ ਨੇ ਇਹ ਇੱਕ ਹਿੰਦੂਆਂ ਲਈ ਕਿਹੜਾ ਮੀਟ ਜਿਹੜਾ ਠੀਕ ਹੈ ਉਹਦੇ ਲਾਇਸੈਂਸ ਜਾਰੀ ਕੀਤੇ ਨੇ ਔਰ ਇਹ ਰਿਕਮੈਂਡ ਕੀਤਾ ਹੈ ਕਿ ਸਿਰਫ ਹਿੰਦੂਆਂ ਤੋਂ ਮਾਸ ਲਓ ਔਰ ਉਹਨਾਂ ਤੋਂ ਹੀ ਲੈ ਕੇ ਖਾਓ। ਜਿਹੜਾ ਹੈ ਉਹਨਾਂ ਨੇ ਉਹਨਾਂ ਦੇ ਚਿਕਨ ਵੈਂਡਰ ਔਰ ਦੂਜੇ ਤੀਜੇ ਜਿਹਦੇ ਸ਼ੀਪ ਮੀਟ ਔਰ ਦੂਜਾ ਜਿਹਨੂੰ ਵਿਚ ਵਿਲ ਬੀ ਸੈਕਰੀਫਾਈਸਡ ਵਿਚ ਹੈਜ਼ ਬੀਨ ਸੈਕਰੀਫਾਈਸਡ ਅਕੋਰਡਿੰਗ ਟੂ ਹਿੰਦੂ ਰਿਲੀਜੀਅਸ ਟ੍ਰੈਡੀਸ਼ਨਸ is fresh, clean, free from saliva contamination and not mixed with any other animal meat। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਜਿਹੜਾ ਪੁਲਿਸ ਕਮਿਸ਼ਨਰ ਹੈ ਉਸ ਸੰਭਲ ਦਾ, ਉਹ ਇਹ ਕਹਿੰਦਾ ਹੈ कि होली के रंग से अगर किसी का धर्म भ्रष्ट होता है तो वे घर से ना निकले। ਹੁਣ ਇਹ ਆਪਣੇ ਆਪ 'ਚ ਹੁਣ ਇਹਨਾਂ ਨੂੰ ਔਰ ਬਾਕੀ 20 ਕਰੋੜ ਮੁਸਲਮਾਨ, ਸਿੱਖ, ਈਸਾਈ, ਦਲਿਤ ਕਿਸ ਸਾਰੇ 'ਚੋਂ ਗੁਜ਼ਰ ਰਹੇ ਨੇ। ਸੋ ਇਹ ਆਲਰੇਡੀ ਜਿਹੜਾ ਉਹਨਾਂ ਦਾ ਡ੍ਰੀਮ ਸੀ 100 ਸਾਲ ਬਾਅਦ, ਹੁਣ ਤਾਂ ਉਹਨਾਂ ਨੂੰ ਇੰਡੀਆ ਲਫ਼ਜ਼ ਦੇ ਨਾਲ ਵੀ ਪ੍ਰੋਬਲਮ ਹੈ। ਜਿਹੜਾ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਕਿ ਵੀ ਇਹਨੂੰ ਕਿਹਾ ਜਾ, ਹੁਣ ਉਹ ਕਹਿੰਦਾ ਵੀ ਸਿਰਫ ਭਾਰਤ। ਔਰ ਅਜੇ ਵੈਸੇ ਇਹਨਾਂ ਨੇ ਭਾਰਤ ਨੂੰ ਵੀ ਬਦਲਣਾ, ਇਹਨੂੰ ਅਲਟੀਮੇਟਲੀ ਇਹਦਾ ਨਾਂ ਆਰੀਆ ਵਰਤ ਕਹਿਣਾ ਹੈ, ਜਿਹੜਾ ਕਿ ਔਰ ਇਸੇ ਲਈ ਮੈਂ ਨਮਸਕਾਰ ਜਾਂ ਨਮਸਤੇ ਨਹੀਂ ਕਹਿੰਦਾ, ਮੈਂ ਜਦੋਂ ਇਹ ਕਹਿੰਦਾ ਕਿ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਨੂੰ ਨਮੋ ਨਮੈ, ਕਿਉਂਕਿ ਨਮੋ ਨਮੈ ਸੰਸਕ੍ਰਿਤ ਦੇ ਵਿੱਚ ਇਹਨਾਂ ਦਾ ਅਭਿਵਾਦਨ ਹੈ, ਕਿਉਂਕਿ ਅਲਟੀਮੇਟ ਲੈਂਗੁਏਜ ਵੀ ਹਿੰਦੀ ਨਹੀਂ ਹੋਣੀ, ਸੰਸਕ੍ਰਿਤ ਹੋਣੀ ਹੈ। ਔਰ ਇਹ ਜਿਹੜਾ ਅਲਟੀਮੇਟ ਇਹਨਾਂ ਦਾ ਆਰੀਆ ਵਰਤ ਹੋਏਗਾ। ਪਰ ਹਾਲ ਦੀ ਘੜੀ ਹੈ ਇੰਡੀਆ ਤੋਂ ਖੜਾ ਛਡਾ ਰਹੇ ਨੇ ਕਿ ਵੀ ਇਹਨੂੰ ਭਾਰਤ ਕਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।